ਵਿਧਾਨ ਸਭਾ ਦਾ ਸੈਸ਼ਨ ਇਜਲਾਸ ਬੁਲਾਇਆ ਗਿਆ। ਰਾਜਪਾਲ ਸਾਹਿਬ ਪਹਿਲਾਂ ਮਨਜ਼ੂਰੀ ਦੇ ਦਿੰਦੇ ਆ, ਫਿਰ ਕਹਿੰਦੇ ਨਹੀਂ ਇਹ ਤਾਂ ਮਾਦੀ ਹੈ ਨਹੀਂ, ਇਹ ਨਹੀਂ ਹੋ ਸਕਦਾ, ਰੱਦ ਕਰ ਦਿੰਦੇ। ਉਸ ਤੋਂ ਬਾਅਦ ਸਿਆਸੀ ਡਰਾਮਾ ਸ਼ੁਰੂ ਹੋ ਜਾਂਦਾ। ਸਿਆਸੀ ਡਰਾਮਾ ਤਾਂ ਰੱਦ ਹੋ ਗਿਆ, ਪਰ ਸਿਆਸੀ ਜੰਗ ਸ਼ੁਰੂ ਹੋ ਗਈ ਹੈ ਹੁਣ ਸ਼ਰਮਾ ਜੀ। ਹਾਂ ਬਿਲਕੁਲ ਪ੍ਰਵੀਨ ਜੀ, ਜਿਸ ਕਦਰ ਆਮ ਆਦਮੀ ਪਾਰਟੀ ਨੇ ਇਸ ਸੈਸ਼ਨ ਨੂੰ ਲੈ ਕੇ ਤਿਆਰੀ ਕੀਤੀ ਸੀ, ਲਗਾਤਾਰ ਪ੍ਰੋਫੈਸਰ ਬਲਜਿੰਦਰ ਕੌਰ ਦੀ ਅਗਵਾਈ 'ਚ ਐਮਐਲਏਆਂ ਨੂੰ ਪੜ੍ਹਾਉਣ ਦੀ, ਸਮਝਾਉਣ ਦੀ ਡਿਊਟੀਆਂ ਲਾਈਆਂ ਗਈਆਂ, ਤੇ ਉਧਰ ਖੁਦ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੇ ਅਫਸਰ ਅਮਲਾ ਫਾਲਾ ਪੂਰਾ ਰਟਾ ਰਿਹਾ ਸੀ ਐਮਐਲਏ ਨੂੰ ਕਿ ਕਿਵੇਂ ਆਪਾਂ ਜਵਾਬ ਦੇਣੇ ਆ, ਕਿਹੜੇ ਸਵਾਲ ਕਰਨੇ ਆ, ਕਿਵੇਂ ਆਪਾਂ ਦਿਨ ਭਰ ਬਹਿਸ ਕਰਨੀ, ਕਿਵੇਂ ਆਪਾਂ ਬੀਜੇਪੀ ਨੂੰ ਘੇਰਨਾ। ਇਹ ਸੈਸ਼ਨ ਮੁੱਖ ਤੌਰ ਤੇ ਇਸ ਹਵਾਲੇ ਨਾਲ ਵੀ ਸੀਗਾ ਕਿ ਇਹਦਾ ਅਸਰ ਗੁਜਰਾਤ ਔਰ ਹਿਮਾਚਲ ਤੱਕ ਜਾਵੇ। ਸੋ ਇਸ ਲਈ ਉਹ ਸੁਨੇਹਾ ਦੇਣ ਦੇ ਲਈ ਵੀ ਜਿਹੜੀ ਤਿਆਰੀ ਸੀ, ਇਹ ਉਹਨੂੰ ਵੀ ਮਤਲਬ ਕਿ ਢਾਹ ਵੱਜੀ ਹੈ। ਜੇਕਰ ਤੁਸੀਂ ਇਸ ਨੂੰ ਰਾਜਨੀਤਿਕ ਤੌਰ ਤੇ ਸਮਝਣਾ ਹੋਵੇ ਤਾਂ ਇਹ ਸਿੱਧੀ ਆਮ ਮਤਲਬ ਸਧਾਰਨ ਤਰੀਕੇ ਨਾਲ ਬੰਦੇ ਨੂੰ ਸਮਝ ਆਉਂਦੀ ਹੈ ਕਿ ਪਹਿਲਾਂ ਰਾਜਪਾਲ ਮਨਜ਼ੂਰੀ ਦਿੰਦੇ ਨੇ ਤੇ 24 ਘੰਟਿਆਂ 'ਚ ਆਪਣੇ ਫੈਸਲੇ ਤੋਂ ਪਲਟ ਜਾਂਦੇ ਨੇ ਕਿ ਇਹਦਾ ਮਤਲਬ ਕੀ ਰਾਜਨੀਤੀ ਕੋਈ ਕੰਮ ਕਰ ਰਹੀ ਹੈ। ਅਰਵਿੰਦ ਕੇਜਰੀਵਾਲ ਹੋ ਰਹੀ, ਰਾਘਵ ਚੱਡਾ ਹੋ ਰਹੀ, ਭਗਵੰਤ ਮਾਨ ਹੋ ਰਹੀ, ਆਮ ਆਦਮੀ ਪਾਰਟੀ ਵੱਲੋਂ ਜਿਵੇਂ ਸਾਫ਼ ਕਿਹਾ ਗਿਆ ਕਿ ਇਹਦੇ ਪਿੱਛੇ ਭਾਜਪਾ ਏ, ਇਹਦੇ ਪਿੱਛੇ ਬੀਜੇਪੀ ਦੀ ਸਿਆਸੀ ਟੀਮ ਕੰਮ ਕਰ ਰਹੀ ਹੈ, ਉਹਨਾਂ ਦੇ ਕਹੇ ਤੇ ਰੋਕਿਆ ਗਿਆ, ਜਬਰੀ ਸਾਡਾ ਇਹ ਸੈਸ਼ਨ ਰੋਕ ਕੇ ਲੋਕਤੰਤਰ ਦਾ ਕਤਲ ਕੀਤਾ ਗਿਆ। ਕਿ ਇਹ ਕਿਵੇਂ ਹੋ ਸਕਦਾ ਕਿ ਕੇਜਰੀਵਾਲ ਨੇ ਇੱਥੋਂ ਕਿਹਾ ਕਿ ਕੈਬਨਿਟ ਦੇ ਫੈਸਲੇ ਨੂੰ ਰੋਕਣ ਵਾਲੇ ਕੌਣ ਹੁੰਦੇ ਨੇ, ਰਾਜਪਾਲ। ਸੋ ਉਹਨਾਂ ਨੇ ਤਾਂ ਇੱਥੋਂ ਤੱਕ ਸਵਾਲ ਖੜਾ ਕੀਤਾ। ਪਰ ਤੁਸੀਂ ਜੇਕਰ ਇਸ ਨੂੰ ਸਿਆਸੀ, ਜਿਹੜਾ ਤੁਸੀਂ ਆਪਾਂ ਕਹਿੰਦੇ ਸਿਆਸੀ ਡਰਾਮਾ ਹੋਇਆ, ਤਾਂ ਉਸ ਡਰਾਮੇ ਦੇ ਵੱਲ ਜੇਕਰ ਸਮਝਣਾ ਹੋਵੇ ਤਾਂ ਇਹ ਸਕ੍ਰਿਪਟ ਬਿਲਕੁਲ ਦਿੱਲੀ ਦੇ ਵਿੱਚ ਪੜ੍ਹੀ ਗਈ ਸੀ। ਇਸੇ ਸਕ੍ਰਿਪਟ ਦੇ ਹਵਾਲੇ ਨਾਲ ਦਿੱਲੀ ਦੇ ਵਿੱਚ ਚਰਚਾ ਹੁੰਦੀ ਹੈ ਕਿ ਦਿੱਲੀ ਦੀ ਐਮਐਲਏ ਖਰੀਦਣ ਦੀ ਤਿਆਰੀ ਹੈ ਬੀਜੇਪੀ ਵੱਲੋਂ। 25-25 ਕਰੋੜ ਦੀ ਗੱਲ ਉੱਥੇ ਵੀ ਹੁੰਦੀ ਹੈ, ਉੱਥੇ ਵੀ ਪ੍ਰੈਸ ਕਾਨਫਰੰਸਾਂ ਹੁੰਦੀਆਂ, ਉੱਥੇ ਵੀ ਸੈਸ਼ਨ ਦੇ ਵਿੱਚ ਮਤਾ ਪਾਸ ਕਰਕੇ ਆਪਣਾ ਬਹੁਮਤ ਸਾਬਤ ਕੀਤਾ ਜਾਂਦਾ, ਉੱਥੇ ਵੀ ਇਹ ਸਾਰਾ ਦ੍ਰਿਸ਼ ਦਿਖਾਇਆ ਗਿਆ। ਉਹੀ ਸਕ੍ਰਿਪਟ ਪੰਜਾਬ ਭਗਵੰਤ ਮਾਨ ਕੋਲ ਭੇਜ ਦਿੱਤੀ ਗਈ ਤੇ ਉਸੇ ਸਕ੍ਰਿਪਟ ਦੇ ਹਵਾਲੇ ਨਾਲ ਇੱਥੇ ਕਵਾਇਦ ਸ਼ੁਰੂ ਹੋ ਗਈ। ਉਹ ਸਾਰੀ ਤਿਆਰੀ ਸੀ ਕਿ ਅਚਾਨਕ ਰਾਜਪਾਲ ਹੋਰਾਂ ਵੱਲੋਂ ਰੋਕ ਆ ਗਈ। ਹੁਣ ਰੋਕ ਦਾ ਹਵਾਲਾ ਜਿਹੜਾ ਦਿੱਤਾ ਗਿਆ ਉਹ ਪ੍ਰਵੀਨ ਜੀ ਇਹ ਦਿੱਤਾ ਗਿਆ ਕਿ ਜਿਹੜਾ ਨਿਯਮ ਹੈ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ, ਮਤਲਬ ਧਾਰਾ 58(1) ਦੇ ਹਵਾਲੇ ਨਾਲ, ਕਿ ਉਹਦੇ ਵਿੱਚ ਕਿਤੇ ਵੀ ਭਰੋਸਗੀ ਦਾ ਮਤਾ ਲਿਆਉਣ ਦੀ ਤਜਵੀਜ਼ ਨਹੀਂ ਹੈ। ਬੇਭਰੋਸਗੀ ਦਾ ਮਤਾ ਤਾਂ ਲਿਆਂਦਾ ਜਾ ਸਕਦਾ, ਬੇਭਰੋਸਗੀ ਦਾ ਮਤਾ ਵਿਰੋਧੀ ਧਿਰਾਂ ਵੱਲੋਂ ਪੇਸ਼ ਕੀਤਾ ਜਾ ਸਕਦਾ ਤੇ ਉਹਦੇ ਤੇ ਚਰਚਾ, ਬਹਿਸ, ਇੱਥੋਂ ਕਿ ਵੋਟਿੰਗ ਤੱਕ ਵੀ ਹੋ ਸਕਦੀ ਹੈ। ਪਰ ਇਹ ਅੱਜ ਤੱਕ ਕਦੇ ਹੋਇਆ ਹੀ ਨਹੀਂ। ਦੋ ਨਾਮੀ ਅਖਬਾਰਾਂ ਦੇ ਪੱਤਰਕਾਰ ਸਾਡੇ ਸਾਥੀ ਨੇ, ਉਹਨਾਂ ਨੇ ਇੱਥੋਂ ਰਿਟਾਇਰਡ ਬੀਬੀ ਹੈ ਜਿਹੜੀ ਮਤਲਬ ਕਿ ਵਿਧਾਨ ਸਭਾ ਦੇ ਵਿੱਚ 40 ਸਾਲ ਜਿਹਨੇ ਨੌਕਰੀ ਕੀਤੀ ਬਤੌਰ ਸਕੱਤਰ, ਉਹਨੇ ਭੂਮਿਕਾ ਨਿਭਾਈ, ਉਹਦੇ ਨਾਲ ਰਾਬਤਾ ਕੀਤਾ। ਉਹ ਕਹਿੰਦੀ 40 ਸਾਲਾਂ ਦੀ ਨੌਕਰੀ ਦੇ ਵਿੱਚ ਮੈਂ ਕਦੇ ਨਹੀਂ ਦੇਖਿਆ ਕਿ ਕਦੇ ਭਰੋਸਗੀ ਦਾ ਮਤਾ ਆਇਆ ਹੋਵੇ। ਵੀਰ ਦਵਿੰਦਰ ਸਿੰਘ ਹੋਰੀ ਉਪ ਸਪੀਕਰ ਰਹੇ ਨੇ, ਡਿਪਟੀ ਸਪੀਕਰ ਰਹੇ ਨੇ ਪੰਜਾਬ ਦੀ ਵਿਧਾਨ ਸਭਾ 'ਚ, ਉਹਨਾਂ ਨੇ ਵੀ ਇਹੀ ਹਵਾਲਾ ਦਿੱਤਾ ਕਿ ਇਹ ਗੈਰ ਕਾਨੂੰਨੀ ਹੈ, ਗੈਰ ਸੰਵਿਧਾਨਕ ਹੈ। ਪੰਜਾਬ ਦੀ ਵਿਧਾਨ ਸਭਾ ਦੀ ਨਿਯਮਾਵਲੀ ਦੇ ਅਨੁਸਾਰ ਇੱਥੇ ਭਰੋਸਗੀ ਦਾ ਮਤਾ ਨਹੀਂ ਆ ਸਕਦਾ, ਬੇਭਰੋਸਗੀ ਦਾ ਮਤਾ ਆ ਸਕਦਾ ਹੈ। ਬੇਸ਼ੱਕ ਭਾਰਤ ਦੀ ਸੰਸਦ ਦੇ ਅੰਦਰ ਦੋਨੇ ਤਰ੍ਹਾਂ ਦੇ ਮਤੇ ਆ ਸਕਦੇ ਨੇ, ਭਰੋਸਗੀ ਦਾ ਵੀ, ਬੇਭਰੋਸਗੀ ਦਾ ਵੀ। ਪਰ ਮੇਰਾ ਖਿਆਲ ਚੰਦਰ ਸ਼ੇਖਰ ਹੋਰੀ, ਚੌਧਰੀ ਹੋਰਾਂ ਦੇ ਸਮੇਂ ਵੀ, ਜਾਂ ਬੀਪੀ ਸਿੰਘ ਦੇ ਸਮੇਂ ਵੀ, ਇਹ ਤਿੰਨ ਸਮੇਂ ਵੀ ਮੇਰਾ ਖਿਆਲ ਭਰੋਸਗੀ ਦੇ ਮਤੇ ਆਏ ਨੇ ਉੱਥੇ। ਸੋ ਪਰ ਇੱਥੇ ਪੰਜਾਬ ਦੀ ਵਿਧਾਨ ਸਭਾ ਦੇ ਹਵਾਲੇ ਨਾਲ ਹੁਣ ਕਿਹਾ ਜਾ ਰਿਹਾ ਕਿ ਇਸ ਮਾਮਲੇ ਦੇ ਉੱਤੇ ਵੀਰ ਦਵਿੰਦਰ ਨੇ ਵੀ, ਇਸ ਮਾਮਲੇ ਦੇ ਉੱਤੇ ਸੁਖਪਾਲ ਖਹਿਰਾ ਨੇ ਵੀ, ਇਸ ਮਾਮਲੇ ਤੇ ਪ੍ਰਤਾਪ ਬਾਜਵਾ ਨੇ, ਇਸ ਮਾਮਲੇ ਤੇ ਅਸ਼ਵਨੀ ਸ਼ਰਮਾ ਨੇ ਵੀ ਕਹਿੰਦੇ ਸ਼ਿਕਾਇਤਾਂ ਭੇਜੀਆਂ। ਤੇ ਜਦੋਂ ਸ਼ਿਕਾਇਤਾਂ ਭੇਜੀਆਂ, ਕਹਿੰਦੇ ਜੀ ਉਸ ਸਮੇਂ ਤੱਕ ਮਨਜ਼ੂਰੀ ਦੇਤੀ ਸੀ ਤੇ ਉਹ ਸ਼ਿਕਾਇਤਾਂ ਦੇ ਆਧਾਰ ਤੇ ਇਹਨਾਂ ਨੇ ਦੁਬਾਰਾ ਕਹਿੰਦੇ ਆਪਣੀ ਜਾਂਚ ਪੜਤਾਲ ਸ਼ੁਰੂ ਕੀਤੀ। ਜਦੋਂ ਪਤਾ ਲੱਗਿਆ ਕਿ ਨਿਯਮਾਂ ਦੇ ਵਿੱਚ ਇਹ ਆ, ਤੇ ਫਿਰ ਕਹਿੰਦੇ ਜੀ ਜਿਹੜੇ ਭਾਰਤ ਦੇ ਐਡੀਸ਼ਨਲ ਸੋਲਿਸਿਟਰ ਜਨਰਲ ਨੇ ਸਤਪਾਲ ਜੈਨ, ਜਿਹੜੇ ਚੰਡੀਗੜ੍ਹ ਤੋਂ ਭਾਜਪਾ ਦੇ ਆਗੂ ਵੀ ਨੇ, ਭਾਜਪਾ ਦੇ ਲੀਡਰ ਵੀ ਰਹੇ ਨੇ, ਇੱਥੋਂ ਭਾਜਪਾ ਦੀ ਟਿਕਟ ਤੇ ਜਿੱਤ ਕੇ ਇੱਕ ਵਾਰ ਮੈਂਬਰ ਪਾਰਲੀਮੈਂਟ ਵੀ ਰਹੇ ਨੇ, ਖਰੜ ਨਾਲ ਸੰਬੰਧਿਤ ਨੇ, ਪੰਜਾਬ ਨਾਲ ਹੀ ਸੰਬੰਧਿਤ ਨੇ, ਉਹਨਾਂ ਦੀ ਕਾਨੂੰਨੀ ਰਾਏ ਲਈ ਹੈ ਕਹਿੰਦੇ ਰਾਜਪਾਲ ਸਾਹਿਬ ਪੁਰੋਹਿਤ ਜੀ ਕਹਿੰਦੇ ਮੈਂ, ਤੇ ਉਹਨਾਂ ਦੀ ਕਾਨੂੰਨੀ ਰਾਏ 'ਚ ਵੀ ਕਹਿੰਦੇ ਮੈਨੂੰ ਉਹੀ ਦੱਸਿਆ ਗਿਆ ਕਿ ਇੱਥੇ ਨਹੀਂ ਹੋ ਸਕਦਾ। ਸੋ ਫਿਰ ਪਹਿਲਾਂ ਰਾਜਪਾਲ ਸਾਹਿਬ ਜਦੋਂ ਮਨਜ਼ੂਰੀ ਦਿੰਦੇ ਨੇ ਤਦ ਨਿਯਮਾਂ ਨੂੰ ਕਿਉਂ ਨਹੀਂ ਪੜ੍ਹਦੇ, ਤਦ ਨਿਯਮਾਂ ਦੀ ਜਾਣਕਾਰੀ ਕਿਉਂ ਨਹੀਂ ਲੈਂਦੇ? ਮਨਜ਼ੂਰੀ ਦੇਣ ਤੋਂ ਪਹਿਲਾਂ ਕਿਉਂ ਨਹੀਂ? ਮਨਜ਼ੂਰੀ ਦੇਣ ਤੋਂ ਬਾਅਦ ਰੋਕਣ ਦੇ ਪਿੱਛੇ ਕੀ ਹੈ? ਸੋ ਇਸ ਹਵਾਲੇ ਨਾਲ ਮਤਲਬ ਕਿ ਕੀ, ਮੈਂ ਤਾਂ ਹੀ ਕਿਹਾ ਕਿ ਕੀ ਇਹਦੇ ਪਿੱਛੇ ਰਾਜਨੀਤੀ ਹੈ। ਜੇਕਰ ਇਹ ਰਾਜਨੀਤਿਕ ਡਰਾਮਾ ਹੈ ਤਾਂ ਬਿਲਕੁਲ ਸਮਝ ਆਉਂਦਾ ਕਿ ਹਾਂ ਕੇਜਰੀਵਾਲ ਹੋਰ ਨੇ ਆਪਣਾ ਸਿਆਸੀ ਡਰਾਮਾ ਕਰਨਾ ਚਾਹੁੰਦੇ ਸੀ, ਉਸ ਡਰਾਮੇ ਦੇ ਉੱਤੇ ਇਹ ਰੋਕ ਲੱਗੀ, ਇੱਕ ਨਵਾਂ ਡਰਾਮਾ ਹੋਇਆ ਤੇ ਹੁਣ ਇਹ ਸਿਆਸੀ ਜੰਗ ਸ਼ੁਰੂ ਹੋ ਗਈ ਹੈ। ਇਹਦੇ ਵਿੱਚ ਹੁਣ ਫਾਇਦਾ ਕਿਹਨੂੰ ਹੋਣਾ? ਜੇਕਰ ਹੋ ਜਾਂਦਾ ਸੈਸ਼ਨ ਤਾਂ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਫਾਇਦਾ ਸੀ, ਜਾਂ ਹੁਣ ਨਹੀਂ ਹੋਇਆ ਤਦ ਉਹ ਵਿਕਟਮ ਬਣ ਕੇ, ਪੀੜਤ ਬਣ ਕੇ ਜ਼ਿਆਦਾ ਆਪਣੇ ਆਪ ਨੂੰ ਮਤਲਬ ਕਿ ਲੋਕਾਂ 'ਚ ਪੇਸ਼ ਕਰ ਸਕਣਗੇ। ਇਹ ਦੇਖਣ ਵਾਲੀ ਗੱਲ ਹੈ
ਕਿਉਂਕਿ ਇਸ ਚੀਜ਼ ਦੀ ਮਹਾਰਤ ਵੀ ਕੇਜਰੀਵਾਲ ਔਰ ਉਹਨਾਂ ਦੀ ਟੀਮ ਕੋਲ ਹੈਗੀ ਹੈ ਜੀ ਕਿ ਉਹ ਆਪਣੇ ਆਪ ਨੂੰ ਪੀੜਤ ਦਿਖਾ ਕੇ ਵੀ ਲੋਕਾਂ ਦੀ ਹਮਦਰਦੀ ਬਟੋਰਨਾ ਜਾਣਦੇ ਨੇ। ਸੋ ਬੀਜੇਪੀ ਕੀ ਆਪਣੇ ਜਾਲ 'ਚ ਕਿਸੇ 'ਚ ਫਸਤਾ ਨਹੀਂ ਰਹੀ, ਬੀਜੇਪੀ ਆਪਣੀ ਉਹ ਚਾਲ 'ਚ ਹੁਣ ਘਿਰਤਾ ਨਹੀਂ ਜਾਏਗੀ। ਕਿਤੇ ਉਹ ਚਾਹੁੰਦੀ ਹੋਣੀ ਕਿ ਲੈ ਇਹਨਾਂ ਦਾ ਖੇੜੇ ਵਿਗਾੜ ਦਈਏ, ਕਿ ਉਹ ਪਿੱਠੂ ਗਰਮ ਖੇਡਦੇ ਹੁੰਦੇ ਸੀਗੇ ਕਿ ਗੇਂਦ ਵੱਜਣ ਦੀ ਬਜਾਏ ਮਤਲਬ ਕਿ ਠੁੱਡਾ ਮਾਰ ਕੇ ਹੀ ਗੀਟੀਆਂ ਖੰਡਾਰ ਦਈਏ। ਕਿਤੇ ਉਹਨਾਂ ਨੇ ਕੋਸ਼ਿਸ਼ ਕੀਤੀ ਹੋਵੇ ਗੀਟੀਆਂ ਖੰਡਾਰਨ ਦੀ, ਤੇ ਇਹ ਹੁਣ ਰੋਂਦੇ ਹੋਏ ਘਰਾਂ ਨੂੰ ਜਾਣ ਤੇ ਸਾਰਾ ਮਹੱਲਾ ਪਿੰਡ ਇਹਨਾਂ ਨਾਲ ਹੋ ਜਾਵੇ ਕਿ ਦੇਖੋ ਵਿਚਾਰਿਆਂ ਦੀ ਗੀਟੀਆਂ ਖੰਡਾਰਤੀਆਂ ਯਾਰ, ਜਵਾਕਾਂ ਨੂੰ ਖੇਡਣ ਵੀ ਨਹੀਂ ਦਿੰਦੇ। ਸੋ ਕਿਤੇ ਇਹ ਤਾਂ ਨਹੀਂ ਕਿ ਕੇਜਰੀਵਾਲ ਨੂੰ ਹੁਣ ਰੋਂਦੇ ਹੋਏ ਤੁਹਾਨੂੰ ਗੁਜਰਾਤ 'ਚ ਦਿਖਣ, ਤੁਹਾਨੂੰ ਰੋਂਦੇ ਹੋਏ ਕਿਤੇ ਹਿਮਾਚਲ 'ਚ ਦਿਖਣ, ਭਗਵੰਤ ਮਾਨ ਦਾ ਮੋਢਾ ਫੜ ਕੇ ਕਹਿਣ ਕਿ ਦੇਖੋ ਇਸ ਬੰਦੇ ਨੂੰ ਸਰਕਾਰ ਵੀ ਨਹੀਂ ਚਲਾਉਣ ਦਿੰਦੇ, ਇਹਦੀ ਜਹਾਜ਼ਾਂ ਦੀ ਉਡਾਨ ਵੀ ਬਦਨਾਮ ਕਰਦੇ ਨੇ, ਇਹਦੇ ਵਿਧਾਨ ਸਭਾ ਦੇ ਸੈਸ਼ਨ ਵੀ ਬੁਲਾਉਣ ਦਿੰਦੇ, ਵੀ ਭਾਜਪਾ ਤਾਂ ਐਂ ਕਰਦੀ ਹੈ। ਸੋ ਕੀ ਇਸ ਹਵਾਲੇ ਨਾਲ, ਪਰ ਜਦੋਂ ਤੁਸੀਂ ਪੰਜਾਬ ਦੇ ਵਿਧਾਨ ਸਭਾ ਦੇ ਨਿਯਮ ਦੇਖਦੇ ਹੋ, ਕਾਨੂੰਨ ਦੇਖਦੇ ਹੋ, ਤਾਂ ਉਹਦੇ ਹਿਸਾਬ ਨਾਲ ਫਿਰੋਜ਼ਪੁਰ ਦਾ ਫੈਸਲਾ ਤੁਹਾਨੂੰ ਬਿਲਕੁਲ ਜਾਇਜ਼ ਲੱਗਦਾ। ਫਿਰ ਲੱਗਦਾ ਕਿ ਪਹਿਲਾਂ ਉਹਨਾਂ ਨੇ ਉਹ ਮਨਜ਼ੂਰੀ ਦਿੱਤੀ, ਉਹ ਜਲਦਬਾਜ਼ੀ ਦਿੱਤੀ, ਗਲਤੀ 'ਚ ਦਿੱਤੀ, ਜਾਂ ਹੁਣ ਉਹਨਾਂ ਨੂੰ ਦਰੁਸਤ ਕਰਾਇਆ ਭਾਜਪਾ ਨੇ, ਜਾਂ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਵਿਰੋਧੀ ਲੀਡਰਾਂ ਨੇ ਦਰੁਸਤ ਕਰਾਇਆ। ਪਰ ਕਾਨੂੰਨੀ ਤੌਰ ਦੇ ਉੱਤੇ ਉਹ ਫੈਸਲਾ ਬਿਲਕੁਲ ਸਹੀ ਹੈ ਕਿ ਹਾਂ ਇਸ ਮਾਮਲੇ ਦੇ ਉੱਤੇ ਬੇਭਰੋਸਗੀ ਦਾ ਮਤਾ ਤਾਂ ਕੋਈ ਵਿਰੋਧੀ ਧਿਰ ਪੇਸ਼ ਕਰ ਸਕਦੀ ਹੈ, ਭਰੋਸਗੀ ਦਾ ਮਤਾ ਨਹੀਂ। ਕਿਉਂਕਿ ਕਿਤੇ ਵੀ ਆਪਾਂ ਪਹਿਲਾਂ ਵੀ 2 ਦਿਨਾਂ ਤੋਂ ਚਰਚਾ ਕਰਦੇ ਹਾਂ ਪ੍ਰਵੀਨ ਜੀ, ਕਿਸੇ ਵਿਰੋਧੀ ਧਿਰ ਨੇ ਸਵਾਲ ਹੀ ਨਹੀਂ ਖੜਾ ਕੀਤਾ ਕਿ ਆਮ ਆਦਮੀ ਪਾਰਟੀ ਕੋਲ ਬਹੁਮਤ ਨਹੀਂ ਹੈ। ਕਿਸੇ ਨੇ ਕਿਹਾ ਹੀ ਨਹੀਂ ਕਿ ਉਹਨਾਂ ਦੇ ਐਮਐਲਏ ਟੁੱਟ ਗਏ, ਕਿਸੇ ਨੇ ਕਿਹਾ ਹੀ ਨਹੀਂ ਕਿ ਉਹਨਾਂ ਦੇ ਐਮਐਲਏ ਉਹਨਾਂ ਨੂੰ ਛੱਡ ਕੇ ਚਲੇ ਗਏ, ਕਿਸੇ ਨੇ ਮੰਗ ਹੀ ਨਹੀਂ ਕੀਤੀ ਕਿ ਹਾਂ ਉਹਨਾਂ ਕੋਲ ਪੂਰਾ ਬਹੁਮਤ ਹੈ ਜਾਂ ਨਹੀਂ। ਫਿਰ ਉਹਦੇ ਬਾਵਜੂਦ ਇਹ ਪਹਿਲ ਕਦਮੀ ਕਿਉਂ? ਤਾਂ ਫਿਰ ਇਹ ਤੋਂ ਸਮਝ ਆਉਂਦਾ ਕਿ ਤੁਸੀਂ ਇਸ ਨੂੰ ਸਿਆਸੀ ਤੌਰ ਦੇ ਉੱਤੇ ਉਭਾਰਨਾ ਚਾਹੁੰਦੇ ਹੋ, ਲੋਕਾਂ ਦਾ ਧਿਆਨ ਬਦਲਣਾ ਚਾਹੁੰਦੇ ਹੋ, ਕਨਵਰਟ ਕਰਨਾ ਚਾਹੁੰਦੇ ਹੋ। ਸੋ ਉਸ ਮਾਮਲੇ ਨੂੰ ਲੈ ਕੇ ਇਹ ਇਹਨਾਂ ਦਾ ਨਾਟਕ ਜਿਹੜਾ ਇਹਦਾ ਭਾਂਡਾ ਫੋੜ ਜ਼ਰੂਰ ਹੋਇਆ, ਪਰ ਦੂਸਰੇ ਪਾਸੇ ਇਹਦੇ ਨਾਲ ਬੀਜੇਪੀ ਦੀ ਪਿੱਛੇ ਸ਼ਰਾਰਤ ਵੀ ਉਜਾਗਰ ਹੋ ਗਈ ਹੈ। ਭੂਮਿਕਾ, ਰਾਜਪਾਲ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ 'ਚ ਆ ਗਈ ਹੈ। ਜੀ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਅਗਲੇ ਸਵਾਲ ਵੱਲ ਵਧੀਏ ਕਿ ਪੰਜਾਬ ਦੇ ਜਿਹੜੇ ਰਾਜਪਾਲ ਨੇ ਬਨਵਾਰੀ ਲਾਲ ਪੁਰੋਹਿਤ, ਜਿਨ੍ਹਾਂ ਦੀ ਅਪਰੋਚ ਤੇ ਹਮੇਸ਼ਾ ਸਵਾਲ ਉੱਠਦੇ ਰਹੇ ਨੇ, ਉਹ ਹੁਣ ਦਿੱਲੀ ਦੇ ਉਪ ਰਾਜਪਾਲ ਵਾਲੀ ਭੂਮਿਕਾ ਦੇ ਵਿੱਚ ਆ ਚੁੱਕੇ ਨੇ। ਬਿਲਕੁਲ ਬਿਲਕੁਲ ਬਿਲਕੁਲ, ਤੁਸੀਂ ਇਹ ਸਹੀ ਸਵਾਲ ਕੀਤਾ ਹੈ, ਕਿਉਂਕਿ ਜਿਵੇਂ ਆਪਾਂ ਗੱਲ ਕੀਤੀ ਕਿ ਦਿੱਲੀ ਵਾਲੀ ਸਕ੍ਰਿਪਟ ਕੇਜਰੀਵਾਲ ਜੀ ਨੇ ਭਗਵੰਤ ਮਾਨ ਨੂੰ ਸੌਂਪਤੀ ਕਿ ਜੋ ਅਸੀਂ ਜਿਵੇਂ ਦਿੱਲੀ ਕਰਦੇ ਹਾਂ ਉਹੀ ਫਾਰਮੂਲਾ ਤੂੰ ਅਪਣਾਈ ਜਾ, ਉਹੀ ਫਾਰਮੂਲਾ ਇਸ਼ਤਿਹਾਰਾਂ ਦਾ, ਉਹੀ ਫਾਰਮੂਲਾ ਬੋਰਡਾਂ ਦਾ, ਉਹੀ ਫਾਰਮੂਲਾ ਮਤਲਬ ਕਿ 25 ਕਰੋੜ ਦੇ ਲੋਟਸ ਮਿਸ਼ਨ ਦਾ, ਉਹੀ ਪ੍ਰੈਸ ਕਾਨਫਰੰਸਾਂ, ਉਹੀ ਸੈਸ਼ਨ ਬੁਲਾਉਣ ਦੀ, ਸਾਰਾ ਸਕ੍ਰਿਪਟ ਹੋਈ ਸੀ। ਤੇ ਜੇ ਉਹ ਸਕ੍ਰਿਪਟ ਆ ਸਕਦੀ ਹੈ ਤਾਂ ਉਪ ਰਾਜਪਾਲ ਨੇ ਹੋ ਸਕਦਾ ਰਾਜਪਾਲ ਨੂੰ ਆਪਣੀ ਸਕ੍ਰਿਪਟ ਭੇਜਤੀ ਹੋਵੇ कि देखो ऐसे ऐसे केजरीवाल को मैं घेरता हूं, ऐसे ऐसे तुम भगवंत मान को घेरो। सो इसलिए ਉਹ ਘੇਰਨ ਦੀ ਸਕ੍ਰਿਪਟ ਕਿਤੇ ਉਪ ਰਾਜਪਾਲ ਨੇ ਇੱਥੇ ਭੇਜੀ ਹੋਵੇ ਕਿ ਭਾਈ ਇਦਾਂ ਅਸੀਂ ਏਜੰਡੇ ਨਾਲ ਕੰਮ ਕਰਦੇ ਹਾਂ। ਪਰ ਇਹ ਗੱਲ ਪੰਜਾਬ ਦੇ ਰਾਜਪਾਲ ਨੂੰ ਵੀ ਮਤਲਬ ਇਹ ਗੱਲ ਧਿਆਨ 'ਚ ਰੱਖਣੀ ਪੈਣੀ ਹੈ। ਬੇਸ਼ੱਕ ਉਹਨਾਂ ਨੇ ਇਹ ਕਾਨੂੰਨ ਦੇ ਹਵਾਲੇ ਨਾਲ, ਸੰਵਿਧਾਨ ਦੇ ਨਿਯਮਾਂ ਦੇ ਨਾਲ ਕਾਰਵਾਈ ਕੀਤੀ ਹੈ। ਦਿੱਲੀ ਔਰ ਪੰਜਾਬ 'ਚ ਫਰਕ ਬਹੁਤ ਹੈ। ਦਿੱਲੀ ਔਰ ਪੰਜਾਬ ਨੂੰ ਤੁਸੀਂ ਇੱਕ ਸੁਰ ਦੇ ਵਿੱਚ, ਇੱਕ ਤਾਲ ਦੇ ਵਿੱਚ ਇੱਕੋ ਤਰੀਕੇ ਨਾਲ ਨਹੀਂ ਚਲਾ ਸਕਦੇ। ਇੱਕ ਤਾਂ ਕਾਨੂੰਨੀ ਤੌਰ ਦੇ ਉੱਤੇ ਦਿੱਲੀ ਦਾ ਜਿਹੜਾ ਪੁਲਿਸ ਤੰਤਰ ਹੈ, ਗ੍ਰਹਿ ਮੰਤਰਾਲਾ ਹੈ, ਜਾਂ ਕੁਝ ਹੋਰ ਵਿਭਾਗ ਨੇ ਜਿਹੜੇ ਸਿੱਧੇ ਕੇਂਦਰ ਦੇ ਕੋਲ ਨੇ। ਦਿੱਲੀ ਸੰਪੂਰਨ ਸੂਬਾ ਨਾ ਹੋ ਕੇ ਇੱਕ ਅਧੂਰਾ ਸੂਬਾ ਹੈ, ਉਹਨੂੰ ਪੂਰੇ ਸੂਬਿਆਂ ਦੇ ਅਧਿਕਾਰ ਨਹੀਂ, ਉਹਦੀ ਲੜਾਈ ਵੱਖਰੀ ਚੱਲਦੀ ਹੈ। ਜਦੋਂ ਕਿ ਪਤਾ ਇਹ ਵੀ ਲੱਗ ਰਿਹਾ ਪ੍ਰਵੀਨ ਜੀ ਕਿ ਭਾਜਪਾ ਇਸ ਬਾਰੇ ਵੀ ਸੋਚ ਰਹੀ ਹੈ ਕਿ ਸੰਪੂਰਨ ਸੂਬਾ ਬਣਾਉਣ ਦੀ ਬਜਾਏ ਤੋਂ ਸਾਰੇ ਸੂਬੇ ਦੇ ਅਧਿਕਾਰੇ ਖੋਲੀਏ ਤਾਂ ਕਿ ਅੱਗੇ ਨੂੰ ਰੇੜਕਾ ਹੀ ਖਤਮ ਹੋ ਜਾਵੇ। ਇੱਥੇ ਸਾਡੀ ਸਰਕਾਰ ਬਣਦੀ ਉਹ ਨਹੀਂ, ਦਿੱਲੀ 'ਚ ਅਸੀਂ ਇੰਨੇ ਦੇਸ਼ ਭਰ 'ਚ ਅਸੀਂ ਵੋਟਾਂ ਲੈ ਕੇ ਜਿੱਤ ਲੈਂਦੇ ਹਾਂ, ਪਰ ਦਿੱਲੀ ਦੇ ਵਿੱਚ ਸਾਡੀ ਜਦੋਂ ਸਰਕਾਰ ਦੀ ਵਾਰੀ ਹੁੰਦੀ ਫਿਰ ਸਾਡੀ ਬਣਦੀ ਨਹੀਂ। MP ਸਾਡੇ ਜਿੱਤਦੇ ਨੇ, MLA ਸਾਡੇ ਜਿੱਤਦੇ ਨਹੀਂ। ਸੋ ਇਸ ਲਈ ਕੀ ਉਹ ਇਸ ਕਵਾਇਦ ਵੱਲ ਵੀ ਵੱਧ ਰਹੇ ਨੇ। ਪਰ ਜਿਸ ਹਵਾਲੇ ਨਾਲ ਆਪਾਂ ਗੱਲ ਕरें ਕਿ ਦਿੱਲੀ ਦੇ ਵਿੱਚ ਜਿਵੇਂ ਕੰਟਰੋਲ ਕੀਤਾ ਜਾ ਰਿਹਾ, ਜੇਕਰ ਉਵੇਂ ਰਾਜਪਾਲ ਪੰਜਾਬ 'ਚ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਪੰਜਾਬ 'ਚੋਂ ਵੱਖਰੇ ਤਰ੍ਹਾਂ ਦੀ ਆਵਾਜ਼ ਉੱਠ ਸਕਦੀ ਹੈ। ਕਿਉਂਕਿ ਪੰਜਾਬ ਦੇ ਰਾਜਪਾਲ ਅੱਜ ਕੱਲ੍ਹ ਸਰਗਰਮ ਨੇ। ਉਹ ਪੰਜਾਬ ਦੇ ਚੀਫ ਸੈਕਟਰੀ ਤੱਕ ਨੂੰ ਨਾਲ ਲੈ ਕੇ ਬੈਠਕਾਂ ਕਰ ਰਹੇ ਨੇ, ਮੀਟਿੰਗਾਂ ਕਰ ਰਹੇ ਨੇ, ਪ੍ਰੋਗਰਾਮਾਂ 'ਚ ਜਾ ਰਹੇ ਨੇ, ਪੰਜਾਬ ਨੂੰ ਲੀਡ ਕਰਦੇ ਨਜ਼ਰ ਆਉਂਦੇ ਨੇ ਕਿ ਜਿਵੇਂ ਇਹਨਾਂ ਨੇ ਚਲਾਉਣਾ, ਜਿਵੇਂ ਪੰਜਾਬ 'ਚ ਰਾਸ਼ਟਰਪਤੀ ਰਾਜ ਲੱਗਿਆ ਹੋਵੇ। ਸੋ ਅਜਿਹੀਆਂ ਭੂਮਿਕਾ 'ਚ ਉਹਨਾਂ ਦਾ ਆਉਣਾ, ਸਰਗਰਮ ਹੋਣਾ, ਤੇ ਹੁਣ ਇਸ ਕਵਾਇਦ ਦੇ ਵਿੱਚ ਕਿ ਹਾਂ ਸਰਕਾਰ ਸੈਸ਼ਨ ਨਹੀਂ ਬੁਲਾ ਸਕਦੀ, ਸਰਕਾਰ ਤੇ ਮੈਂ ਰੋਕ ਲਾਉਣਾ। ਬੇਸ਼ੱਕ ਉਹ ਕਾਨੂੰਨ ਦਾ ਹਵਾਲਾ ਆਪਾਂ ਵਾਰ-ਵਾਰ ਕਹਿ ਰਹੇ ਕਿ ਕਾਨੂੰਨੀ ਤੌਰ ਤੇ ਐਂ ਹੋਣਾ ਚਾਹੀਦਾ ਸੀ, ਪਰ ਉਹ ਰੋਕ ਪਹਿਲਾਂ ਕਿਉਂ ਨਹੀਂ ਲਾਈ ਜੀ? ਪਹਿਲਾਂ ਪਤਾ ਨਹੀਂ ਸੀ ਨਿਯਮ ਦਾ, ਜਾਂ ਬਾਅਦ 'ਚ ਉੱਪਰੋਂ ਝਾੜਾਂ ਪਈਆਂ, ਉੱਪਰੋਂ ਹਦਾਇਤ ਆਈ, ਉੱਪਰੋਂ ਤਾੜਨਾ ਆਈ, ਉੱਪਰੋਂ ਮਤਲਬ ਕਿ ਸੁਨੇਹਾ ਆਇਆ ਤਾਂ ਹੋਇਆ। ਸੋ ਇਸ ਲਈ ਇੱਥੇ ਫਿਰ ਉਹ ਸਮਝ ਆਉਂਦੀ ਹੈ ਕਿ ਇਹ ਉਪ ਰਾਜਪਾਲ ਵਾਲੀ ਉਹ ਭੂਮਿਕਾ ਹੈ ਕਿ ਕਿਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਪਰੇਸ਼ਾਨ ਰੱਖੋ, ਉਲਝਾ ਕੇ ਰੱਖੋ, ਕਿਉਂਕਿ ਇਸ ਜਿਹੜੀ ਸਰਕਾਰ ਹੈ ਇਹਦੀ ਪਾਰਟੀ ਨੇ ਸਾਨੂੰ ਗੁਜਰਾਤ ਤੇ ਹਿਮਾਚਲ 'ਚ ਉਲਝਾ ਲਿਆ। ਉਸ ਉਲਝਣ 'ਚ ਉਲਝੀ ਹੋਈ ਬੀਜੇਪੀ ਪੰਜਾਬ ਦੀ ਸਰਕਾਰ ਨੂੰ ਪੰਜਾਬ 'ਚ ਉਲਝਾਉਣਾ ਚਾਹੁੰਦੀ ਹੈ। ਔਰ ਬਿਲਕੁਲ ਤੁਹਾਡੇ ਇਹ ਸਵਾਲ ਦੇ ਨਾਲ ਨਾਲ ਪਹਿਲਾ ਸਵਾਲ ਸੀਗਾ ਜਿਹੜਾ ਕਿ ਸਿਆਸੀ ਡਰਾਮਾ ਤਾਂ ਰੱਦ ਹੋ ਗਿਆ, ਪਰ ਸਿਆਸੀ ਜੰਗ ਸ਼ੁਰੂ ਹੋ ਗਈ। ਹੁਣ ਇਹ ਜੰਗ ਤੁਹਾਨੂੰ ਗੁਜਰਾਤ ਔਰ ਹਿਮਾਚਲ ਦੀਆਂ ਰਾਜਨੀਤਿਕ ਸਫਾ ਦੇ ਵਿੱਚ ਹੁੰਦੀ ਨਜ਼ਰ ਆਊਗੀ।